ਸੋ ਹਾਜ਼ਰ ਹੋਈਆਂ ਸੰਗਤਾਂ ਨੂੰ, ਸਤਿਗੁਰ ਦੇ ਸ਼ਰਧਾਵਾਨ ਸ਼ਰਧਾਲੂਆਂ ਨੂੰ ਸਾਡੇ ਵੱਲੋਂ ਕੋਟਨ ਕੋਟ ਪ੍ਰਣਾਮ ਹੈ। ਸੋ ਛੋਟਾ ਜਿਹਾ ਵਿਚਾਰ ਲੈਂਦੇ ਹਾਂ, ਬਿਲਕੁਲ ਛੋਟਾ ਜਿਹਾ ਹੈ, ਤਾਂ ਛੋਟਾ ਪਰ ਵਿੱਚ ਗਿਆਨ ਬਹੁਤ ਵੱਡਾ ਹੈ ਜੇ ਆਪਾਂ ਸਮਝ ਲਈਏ ਤਾਂ। ਬਾਣੀ ਪੜ੍ਹਦਿਆਂ ਚੇਤਾ ਆਇਆ ਇਸ ਵਿਚਾਰ ਬਾਰੇ ਕਿ ਸ਼ਕਤੀ ਭਗਤੀ ਅਰਪਣ ਕਰਕੇ ਗਿਆਨ ਨਾਲ ਸਤਿਗੁਰੂ ਦੇ ਹੱਥ ਜਗਤ ਭਲੇ ਆਪ ਭੇਜਿਆ ਸਰਬ ਕਲਾ ਸਤਿਗੁਰੂ ਸਮਰੱਥ। ਇੱਥੇ ਆ ਸਾਡੇ ਮਨ 'ਚ ਹਿਰਦੇ ਅੰਦਰ ਵਿਚਾਰ ਆਇਆ ਕਿ ਚਲੋ ਸਾਂਝਾ ਕਰ ਲੈਂਦੇ ਹਾਂ। ਸਰਬ ਕਲਾ ਦੋ ਉਦਾਹਰਨਾਂ ਆਪਾਂ ਲਵਾਂਗੇ, ਸੋ ਆਪ ਵੀ ਵਿਚਾਰ ਕਰਨਾ। ਹੁਣ ਦੇਖੋ, ਮੰਨ ਲਓ ਭਾਈ ਧਨ ਕੀ ਹੈ, ਲక్ష్ਮੀ ਕੀ ਹੈ। ਬਾਣੀ ਸਾਨੂੰ ਸਮਝਾਉਂਦੀ ਹੈ, ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹੈ ਕਿ ਧਨ ਲక్ష్ਮੀ ਇੱਕ ਸੁੱਖ ਹੈ। ਧਨ ਸੁੱਖ ਹੈ, लक्ष्मी सुख है। हम मान लो किसी को सुख थोड़ा है, किसी को बहुता है, किसी को बेशुमार ही है, बेगिनती है, गिनतियां मिनतियां नहीं। हम आप विचार करिए, मान लो किसी को 1 लाख रुपया है, दूसरे बंदे को, दूसरे जीव को 1 करोड़ रुपया है, तीसरे को अरबां खरबां है, गिनतियां मिनतियां तो बाहर है। विचार करो, गाइयां के नाल मार्ग दस रहे हैं कि किहड़ा मार्ग चुनना है। एक को लाख रुपया है, एक दे कोल करोड़ है, एक दे कोल अरबां खरबां है, गिनतियां मिनतियां तो बाहर है। बेअंत भंडारे जिहदे कोल, सर्व सुख है जिहदे कोल। तुसी भाई किहदा संग करोगे, तुसी किहदा संग करोगे। लै भी इहदा मैं संग करा तो मैं खुश रहांगा, सुखी रहांगा, मेरा परिवार, मेरा नगर खेड़ा खुश रहेगा, आबाद रहेगा। इहदा संग करिए। 1 लाख वाले का संग करोगे, 1 करोड़ वाले का संग करोगे, जां जिहदे कोल गिनतियां मिनतियां है नहीं गियां उहदा संग करोगे। करो विचार, तुसीं किहदा संग करोगे। सो असीं अपना विचार दसदे हां। असीं तां अपना विचार साडा यही है कि भाई असीं उहदा संग करांगे कि जिहदे कोल गिनतियां मिनतियां तो परे सुख है, गिनतियां मिनतियां परे आनंद है, असीं उहदा संग करांगे। वो है कौन। हुण इदां ही उदाहरण एक होर ले लैंदे हां। अवतारी पुरख होए है, रब दे भेजे होए है। एक होया 14 कला संपूर्ण, एक होया 14 कला संपूर्ण, एक होया 16 कला संपूर्ण, अते एक भेजिया परमात्मा ने अपने नूर विचों, अपनी जोत विचों, जो सर्व कला संपूर्ण है। एक 14 कला होया, एक 16 कला का मालक होया, एक मालक होया सर्व कला का दाता, सर्व कला का मालक। हुण तुसीं इत्थे विचार करो, तुसीं किहदा संग करोगे। जिहदे कोल 14 कला ने, जो 14 कला का मालक है उहदा संग करोगे, जिहदे कोल 16 कला है उहदा संग करोगे, तो जां जो सर्व कला का मालक है, जो सर्व कला समर्थ स्वामी है उहदा संग करोगे। हुण 14 कला रामचंद्र होए, 16 कला कृष्ण होए है, 16 कला रावण होए है, इदां अनेकां होए। तुसीं किहदा संग करोगे। 14 कला वाले संग करोगे जां 16 कला वाले संग करोगे, जां जो सर्व कला समर्थ स्वामी है जां उहदा संग करोगे। ये तुसीं विचार करना है, किहदा संग करना है। हाँ इत्थे दस्से बाणी सानूं समझाउंदी है
ਕਿ ਸਰਵ ਕਲਾ ਸਮਰੱਥ ਸੁਆਮੀ ਕੌਣ ਹੈ, ਸਰਵ ਕਲਾ ਦਾ ਦਾਤਾ ਕੌਣ ਹੈ। ਇੱਕ ਤਾਂ ਉਹ ਪਰਮਾਤਮਾ ਹੈ ਤੇ ਆਪਣੀਆਂ ਸਾਰੀਆਂ ਕਲਾਵਾਂ, ਆਪਣੇ ਸਾਰੇ ਗੁਣ, ਰਿਧੀਆਂ ਸਿੱਧੀਆਂ, ਭਗਤੀਆਂ, ਸ਼ਕਤੀਆਂ ਉਹ ਕਿਹਨੂੰ ਅਰਪਣ ਕਰਦਾ ਹੈ, ਉਹਦੇ ਨਾਲ ਜੁੜੀਏ। ਜਿਹਨੂੰ ਸਾਰੇ ਆਪਣੇ ਗੁਣ, ਆਪਣੀਆਂ ਸ਼ਕਤੀਆਂ, ਭਗਤੀਆਂ, ਰਾਜ ਸਿੰਘਾਸਣ ਜਿਹਨੂੰ ਅਰਪਣ ਕਰ ਦਿੰਦਾ, ਭੇਟਾ ਕਰ ਦਿੰਦਾ, ਉਹਦੇ ਨਾਲ ਜੁੜੀਏ। ਜੋ ਸਰਵ ਕਲਾ ਸੰਪੂਰਨ ਹੈ, ਸਰਵ ਕਲਾ ਦਾ ਮਾਲਕ ਹੈ, ਸਰਵ ਕਲਾ ਦਾ ਦਾਤਾ ਹੈ, ਉਹਦੇ ਨਾਲ ਜੁੜਨਾ ਕਰ ਲਵਾਂਗੇ ਤਾਂ ਜੀਵਨ ਦੇ ਪਾਰ ਉਤਾਰੇ ਹੋ ਜਾਣਗੇ। ਜੇ ਆਪਾਂ ਜੁੜਦੇ ਹਾਂ 14 ਕਲਾ ਵਾਲੇ ਨਾਲ ਤਾਂ ਅਧੂਰੇ ਆ, ਜੇ ਜੁੜਦੇ ਹਾਂ 16 ਕਲਾ ਵਾਲੇ ਨਾਲ ਤਾਂ ਵੀ ਅਧੂਰੇ ਆ। ਸਰਵ ਕਲਾ ਦੇ ਨਾਲ ਜੁੜਾਂਗੇ ਨਾ ਤਾਂ ਪੂਰਨ ਹੋ ਜਾਵਾਂਗੇ, ਸੰਪੂਰਨ ਹੋ ਜਾਵਾਂਗੇ। ਸੋ ਇੱਥੇ ਬਾਣੀ ਇਹੀ ਸਮਝਾਉਂਦੀ ਹੈ ਕਿ ਭਗਤ ਸ਼ਕਤੀ ਭਗਤੀ ਅਰਪਣ ਕਰਕੇ ਗਿਆਨ ਨਾ ਸਤਿਗੁਰ ਦੇ ਹੱਥ, ਜਗਤ ਭਲੇ ਲਈ ਆਪ ਭੇਜਿਆ ਸਰਵ ਕਲਾ ਸਤਿਗੁਰ ਸਮਰੱਥ। ਸਤਿਗੁਰ ਹੈ, ਪੂਰਨ ਸਤਿਗੁਰ, ਸੱਚਾ ਸਤਿਗੁਰ, ਉਹ ਸੰਤ ਪੁਰਖ, ਉਹ ਸਰਵ ਕਲਾ ਦੇ ਦਾਤੇ ਨੇ, ਸਰਵ ਕਲਾ ਦੇ ਮਾਲਕ ਨੇ। ਸੋ ਉਹਨਾਂ ਨਾਲ ਜੁੜਨਾ ਕਰੀਏ, ਉਹਨਾਂ ਨਾਲ ਜੁੜਨਾ ਕਰ ਲਾਂਗੇ ਨਾ ਤਾਂ ਪਾਰ ਉਤਾਰੇ ਹੋ ਜਾਣਗੇ ਜੀਵਨ ਦੇ, ਸੰਪੂਰਨ ਹੋ ਜਾਗੇ ਉਹ ਪੂਰਨ ਦੇ ਨਾਲ ਜੁੜਦਿਆਂ ਹੋਇਆ। ਜਿੱਦਾਂ ਸੱਚ ਦੇ ਨਾਲ ਮੇਲ ਮਿਲਾਪ ਕਰਕੇ, ਸੱਚ ਦਾ ਸੰਗ ਕਰਕੇ ਝੂਠ ਵੀ ਤਰ ਜਾਂਦਾ ਹੈ ਨਾ, ਝੂਠੇ ਪ੍ਰਾਣੀ ਵੀ ਤਰ ਜਾਂਦੇ ਆ। ਇੱਦਾਂ ਹੀ ਪੂਰਿਆਂ ਦਾ ਸੰਗ ਕਰਕੇ ਨਾ ਅਧੂਰੇ ਵੀ ਤਰ ਜਾਂਦੇ ਆ। ਜਾਂ ਲੱਕੜੀ ਦਾ ਸੰਗ ਕਰਕੇ ਲੋਹਾ ਤਰ ਜਾਂਦਾ ਹੈ। ਇੱਦਾਂ ਹੀ ਪੂਰਨ ਸਤਿਗੁਰੂ ਦਾ ਸਰਵ ਕਲਾ ਸਮਰੱਥ ਸੁਆਮੀ ਦਾ ਸੰਗ ਕਰਕੇ ਅਧੂਰੇ ਜੀਵ ਵੀ ਤਰ ਜਾਂਦੇ ਆ, ਪਾਰ ਉਤਾਰੇ ਕਰ ਲੈਂਦੇ। ਸੋ ਇੱਥੇ ਸਾਨੂੰ ਲੋੜ ਹੈ ਪੂਰਨ ਸਤਿਗੁਰੂ ਨਾਲ ਜੁੜਨ ਦੀ, ਸਰਵ ਕਲਾ ਮਾਲਕ ਦੇ ਨਾਲ ਜੁੜਨ ਦੀ। ਜੋ ਸਰਵ ਸੁੱਖਾਂ ਦਾ ਦਾਤਾ ਹੈ, ਸਰਵ ਕਲਾ ਦਾ ਮਾਲਕ ਹੈ, ਉਹਦੇ ਨਾਲ ਜੁੜਨ ਦੀ ਸਾਨੂੰ ਲੋੜ ਹੈ। ਨਾ ਕਿ ਉਹਨਾਂ ਦੇ ਨਾਲ ਜਿਹਨਾਂ ਕੋਲ ਪਦਾਰਥ ਹੀ ਘੱਟ ਨੇ, ਜਿਹਨਾਂ ਅੰਦਰ ਕਮੀਆਂ ਹੈ। ਸਾਨੂੰ 16 ਕਲਾ ਵਾਲੇ ਦੀ ਲੋੜ ਨਹੀਂ ਹੈ, ਸਾਨੂੰ 14 ਕਲਾ ਵਾਲੇ ਦੀ ਲੋੜ ਨਹੀਂ ਹੈ, ਸਾਨੂੰ ਲੱਖ ਵਾਲੇ ਦੀ ਲੋੜ ਨਹੀਂ ਹੈ, ਸਾਨੂੰ ਕਰੋੜ ਵਾਲੇ ਦੀ ਲੋੜ ਨਹੀਂ ਹੈ। ਜਿਹਦੇ ਕੋਲ ਬੇਅੰਤੀ ਖੁਸ਼ੀਆਂ ਨੇ, ਬੇਅੰਤੀ ਆਨੰਦ ਹੈ, ਗਿਣਤੀਆਂ ਮਿਣਤੀ ਤੋਂ ਪਰੇ ਹੈ। ਜੋ ਸਰਵ ਸੁੱਖਾਂ ਦਾ ਦਾਤਾ ਹੈ, ਉਹਦੇ ਨਾਲ ਸਾਨੂੰ ਜੁੜਨ ਦੀ ਲੋੜ ਹੈ। ਉਹ ਇੱਕੋ ਹੀ ਹੈ, ਉਹ ਪਰਮ ਪਿਤਾ ਪਰਮਾਤਮਾ। ਦੂਜੇ ਨੰਬਰ 'ਤੇ ਉਹ ਸਤਿਗੁਰੂ, ਉਹਦੀ ਜੋਤ, ਉਹਦਾ ਰੂਪ, ਉਹਦਾ ਹੀ ਰੂਪ, ਉਹਦੇ ਆਕਾਰ, ਉਹਦੇ ਰੰਗ, ਇਹ ਦੋ ਹੀ ਹੈ। ਸਤਿਗੁਰਾਂ ਦੀ ਬਾਣੀ ਬਾਰ-ਬਾਰ ਸਾਨੂੰ ਇਹ ਸਮਝਾਉਂਦੀ ਹੈ ਕਿ ਭਗਤੀ ਇੱਕ ਭਗਵਾਨ ਦੀ, ਲਾਓ ਸੋ ਕਿਸ਼ਤੀ ਪਾਰ। ਸੋ ਲਈਏ ਸਤਿਗੁਰਾਂ ਤੋਂ ਸ਼ਬਦ ਸਲੋਕ, ਲਈਏ ਸਤਿਗੁਰਾਂ ਤੋਂ ਹੁਕਮਨਾਮੇ, ਲਈਏ ਗੁਰੂ ਗਿਆਨ, ਲਈਏ ਗੁਰੂ ਮੱਤ ਅਤੇ ਇਸ ਪਰਮ ਪਿਤਾ ਪਰਮਾਤਮਾ ਦੇ ਸੋਹਲਿਆਂ ਦੇ ਨਾਲ ਵਡਿਆਈ ਦੇ ਨਾਲ ਜੁੜਦਿਆਂ ਹੋਇਆਂ ਜੀਵਨ ਦਾ ਪਾਰ ਉਤਾਰਾ ਕਰ ਲਈਏ। ਇਹ ਸਾਨੂੰ ਘੜੀ ਮਿਲੀ ਹੈ, ਇਹ ਸੁਲੱਖਣਾ ਵੇਲਾ ਸਾਨੂੰ ਇਸੇ ਵਾਸਤੇ ਮਿਲਿਆ ਕਿ ਅਧੂਰਿਆਂ ਤੋਂ ਪੂਰਨ ਹੋ ਜਾਈਏ। ਜੋ ਬਲੇ ਸੋਨਰ ਪੈ ਅਜ਼ਰ ਮਤ੍ਰਿਕਾਦਰਸ਼ੀ, ਸ੍ਰਿਸ਼ਟੀ ਕਰਤਾ ਵਾਲਮੀਕਿ ਦਇਆਵਾਨ ਜੀ ਕੀ ਜੈ। ਪੂਰਨ ਸਤਿਗੁਰ ਬ੍ਰਹਮ ਗਿਆਨੀ, ਗਿਆਨਨਾਥ ਮਹਾਰਾਜ ਜੀ ਕੀ ਜੈ। ਸੰਤਾਂ ਭਗਤਾਂ ਕੀ ਜੈ, ਪੀਰਾਂ ਪੈਗੰਬਰਾਂ ਦੀ ਜੈ। ਸਤਿਗੁਰ ਦੇ ਸ਼ਰਧਾਲੂਆਂ ਦੀ ਸਦਾ ਸਦਾ ਸੰਸਾਰ 'ਚ